बिस्मिल्लाहिर्रहमानिर्रहीम। सज्जनों ते मित्रों, साडी रियासत विच सूबाई हुकूमतां लुकाई दी फलाह लई सब तो अहम हवाला समझी जांदियां ने, क्यों जो मरकजी सरकार खारजा दाखला खजाना ते आइनी मामलात सने उस पासे तवज्जो दिंदी है जिहदा बराह रास्त तरक्याती या लुकाई दी सेवा नाल कोई ताल्लुक नहीं हुंदा। लोक सेवा के करीब करीब सारे इख्तियार सूबाई हुकूमतां कोल ही ने। जिहड़ी सरकार सूबे विच राज करेगी ਉਹ ਲੋਕਾਂ ਨਾਲ ਬਰਾਹ ਰਾਸਤ ਜੁੜਨ ਦੇ ਨਾਲ ਉਹਨਾਂ ਦੀ ਸੇਵਾ ਦਾ ਭਾਰ ਵੀ ਚੁੱਕੇਗੀ। ਜਿਸ ਸਿਆਸੀ ਜਮਾਤ ਦੀ ਸੂਬੇ ਵਿੱਚ ਸੇਵਾ ਦਾ ਹਵਾਲਾ ਮਜ਼ਬੂਤ ਹੋਏਗਾ, ਜੋ ਕੰਮ ਕਰੇਗਾ, ਉਹ ਆਪਣੀ ਕਾਰਕਰਦਗੀ ਨੂੰ ਜਵਾਜ਼ ਬਣਾ ਕੇ ਚੋਣਾਂ ਦੇ ਮੈਦਾਨ ਵਿੱਚ ਚੰਗੀ ਤਰ੍ਹਾਂ ਉਤਰੇਗਾ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਮਾਜ਼ੀ ਵਿੱਚ ਪੀਪਲਜ਼ ਪਾਰਟੀ ਤੇ ਨਵਾਜ਼ ਲੀਗ ਦਾ ਤਗੜਾ ਟਾਕਰਾ ਹੁੰਦਾ ਆਇਆ ਹੈ। ਪੀਪਲਜ਼ ਪਾਰਟੀ ਨੇ 70 ਦੀ ਦਿਹਾਈ ਮਗਰੋਂ ਪੰਜਾਬ ਵਿੱਚ ਏਡੀ ਵੱਡੀ ਅਕਸੀਅਤ ਹਾਸਲ ਨਹੀਂ ਕੀਤੀ ਜਿਹਦੇ ਨਾਲ ਉਹ ਇਕੱਲਿਆਂ ਸਰਕਾਰ ਬਣਾ ਸਕੇ। ਉਹਨੂੰ ਹਮੇਸ਼ਾ ਦੂਜੀਆਂ ਛੋਟੀਆਂ ਜਮਾਤਾਂ ਦਾ ਸਹਾਰਾ ਲੈ ਕੇ ਆਪਣੀ ਸਰਕਾਰ ਬਣਾਉਣੀ ਪਈ, ਜਿਸ ਪਾਰੋਂ ਉਹਦੀ ਪਰਫਾਰਮੈਂਸ ਹਮੇਸ਼ਾ ਦੂਜਿਆਂ ਦੀ ਮੁਹਤਾਜ ਰਹੀ। ਆਪਣੀ ਕਿਆਦਤ ਦੀਆਂ ਨਾਕਸ ਪਾਲਿਸੀਆਂ ਅਤੇ ਪੰਜਾਬ ਨਾਲ ਮੁਖਾਸਮਤ ਦੇ ਰਵੱਈਏ ਪਾਰੋਂ ਪੀਪਲ ਪਾਰਟੀ ਅੱਜ ਪੰਜਾਬ ਵਿੱਚੋਂ ਤਕਰੀਬਨ ਖਤਮ ਹੋ ਚੁੱਕੀ ਹੈ। ਇਹਦੇ ਬਰਅਕਸ ਜਦ ਵੀ ਇਸ ਸੂਬੇ ਵਿੱਚ ਨਵਾਜ਼ ਲੀਗ ਦੀ ਸਰਕਾਰ ਆਈ, ਉਹਨੇ ਤਰੱਕੀਆਤੀ ਕੰਮਾਂ ਦਾ ਅਜਿਹਾ ਜਾਲ ਵਿਛਾਇਆ ਜਿਹੜੇ ਲੋਕਾਂ ਨੂੰ ਨਾ ਸਿਰਫ ਹਰ ਵੇਲੇ ਵਿਖਾਈ ਦਿੰਦਾ ਹੈ, ਬਲਕਿ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਸਹੂਲਤ ਬਣ ਕੇ ਇਹ ਬਾਵਰ ਵੀ ਕਰਾਉਂਦਾ ਹੈ ਕਿ ਸਰਕਾਰ ਦੀ ਉਹਨਾਂ ਨਾਲ ਗੂੜੀ ਜੁੜਤ। ਪੀਪਲ ਪਾਰਟੀ ਮਗਰੋਂ ਜਿਸ ਸਿਆਸੀ ਜਮਾਤ ਨੇ ਨਵਾਜ਼ ਲੀਗ ਨੂੰ ਚੈਲੰਜ ਕੀਤਾ, ਉਹ ਤਹਿਰੀਕ ਇਨਸਾਫ ਸੀ। 2018 ਦੀਆਂ ਚੋਣਾਂ ਵਿੱਚ ਤਹਿਰੀਕ ਇਨਸਾਫ ਨੇ ਇੱਕ ਚੈਲੰਜ ਪੂਰਾ ਕਰਕੇ ਨਵਾਜ਼ ਲੀਗ ਨੂੰ ਨਾ ਸਿਰਫ ਸ਼ਿਕਸਤ ਦਿੱਤੀ, ਬਲਕਿ ਪੰਜਾਬ ਵਿੱਚ ਆਪਣੀ ਹਕੂਮਤ ਬਣਾ ਕੇ ਉਸ ਅਨਹੋਣੀ ਨੂੰ ਹੋਣੀ ਕਰ ਦਿੱਤਾ ਜਿਹਦੇ ਬਾਰੇ ਖਿਆਲ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਨਵਾਜ਼ ਲੀਗ ਦੇ ਇਸ ਮਜ਼ਬੂਤ ਕਿਲੇ ਨੂੰ ਫਤਹ ਕਰਨਾ ਕਿਸੇ ਹੋਰ ਜਮਾਤ ਲਈ ਮੁਮਕਿਨ ਨਹੀਂ। ਇੰਝ ਹੀ ਇਸ ਜਮਾਤ ਨੇ ਮੁਸਲਸਲ ਦੂਜੀ ਵਾਰ 2018 ਵਿੱਚ KP ਦੀ ਹਕੂਮਤ ਲੈ ਕੇ ਇਹ ਗੱਲ ਵੀ ਸਾਬਤ ਕਰਤੀ ਕਿ ਜੇਕਰ ਤੁਸੀਂ ਲੋਕਾਂ ਦੇ ਨਾਲ ਜੁੜੇ ਹੋਏ ਹੋ ਤਾਂ ਫਿਰ ਉਹ ਤੁਹਾਨੂੰ ਬਾਰ-ਬਾਰ ਮੁਰਤਬ ਕਰਨਗੇ ਅਤੇ ਹਕੂਮਤ ਕਰਨ ਦਾ ਮੌਕਾ ਵੀ ਦੇਣਗੇ। ਬਹਰਹਾਲ ਇਹ ਤਾਂ ਮਾਜ਼ੀ ਸੀ। ਜੇ ਅੱਜ ਦੀ ਗੱਲ ਕਰੀਏ ਤਾਂ ਦੋਵੇਂ ਸਿਆਸੀ ਜਮਾਤਾਂ ਇੱਕ ਦੂਜੇ ਨੂੰ ਆਪਣਾ ਵੱਡਾ ਸਿਆਸੀ ਏਬ ਸਮਝਦੀਆਂ ਨੇ। ਨਵਾਜ਼ ਲੀਗ ਦਾ ਖਿਆਲ ਹੈ ਕਿ ਜੇਕਰ PTI ਸਿਆਸੀ ਹਵਾਲੇ ਨਾਲ ਜ਼ਿੰਦਾ ਹੋਵੇਗੀ ਅਤੇ ਉਹਦੇ ਲਈ ਆਸਾਨੀ ਨਹੀਂ ਰਹੇਗੀ। ਅਤੇ ਇੰਝ ਹੀ PTI ਦੀ ਖਿਆਲ ਕਰਦੀ ਹੈ ਕਿ ਉਹਦੀ ਬਰਬਾਦੀ ਉਹਦੇ ਲੀਡਰ ਦੀ ਕੈਦ ਪਿੱਛੇ ਨਵਾਜ਼ ਲੀਗ ਦੀਆਂ ਸਾਜ਼ਿਸ਼ਾਂ ਸ਼ਾਮਲ ਨੇ। ਇਹ ਸਿਆਸੀ ਮੁਖਾਸਮਤ ਦੋਵਾਂ ਜਮਾਤਾਂ ਦੀ ਸਿਆਸਤ ਦਾ ਹਿੱਸਾ ਹੈ ਜਿਹੜੀ ਦੁਨੀਆ ਦੀ ਕਿਸੇ ਵੀ ਰਿਆਸਤ ਵਿੱਚ ਫਿਤਰੀ ਹੋ ਸਕਦੀ ਹੈ। ਅਸੀਂ ਜਿਸ ਜ਼ਾਵੀਏ ਨਾਲ ਤਹਿਰੀਕ ਇਨਸਾਫ ਅਤੇ ਨਵਾਜ਼ ਲੀਗ ਨੂੰ ਪਰਖਾਂਗੇ, ਉਹ ਉਹਨਾਂ ਦੀ ਕਾਰਕਰਦਗੀ ਹੈ ਕਿ ਕਿਸ ਜਮਾਤ ਨੇ ਆਪਣੇ ਸੂਬੇ ਦੇ ਲੋਕਾਂ ਦੀ ਕਿੰਨੀ ਖਿਦਮਤ ਕੀਤੀ, ਕਿੰਨੇ ਵਾਅਦੇ ਪੂਰੇ ਕੀਤੇ ਅਤੇ ਕਿਹੜੀ ਜਮਾਤ ਆਪਣੇ ਮਨਸ਼ੂਰ ਉੱਤੇ ਅਮਲ ਕਰਕੇ ਸਰਕਾਰ ਚਲਾਉਂਦੀ ਰਹੀ। ਅਸੀਂ ਬਹੁਤ ਪਿੱਛੇ ਨਹੀਂ ਜਾਂਦੇ। ਪੰਜਾਬ ਅਤੇ KP ਦੀ ਹਾਲੀਆ ਸਰਕਾਰ ਦੀ ਕਾਰਕਰਦਗੀ ਦਾ ਜਾਇਜ਼ਾ ਲੈ ਲੈਂਦੇ ਹਾਂ। ਉਸ ਵਜ਼ੀਰ ਆਲੇ ਦੀ ਗੱਲ ਕਰਾਂਗਾ ਜਿਹਨੇ ਆਪਣੀਆਂ ਬੜਕਾਂ ਨਾਲ ਪੂਰੇ ਮੁਲਕ ਨੂੰ ਇਹ ਤਾਸਰ ਦਿੱਤਾ ਕਿ ਉਹ ਆਪਣੇ ਲੀਡਰ ਇਮਰਾਨ ਖਾਨ ਨੂੰ ਆਜ਼ਾਦ ਕਰਵਾਏਗਾ, ਜਿਹਨੇ ਇਤਜਾਜ ਦੀ ਸਿਆਸਤ ਦਾ ਰੰਗ ਬਦਲ ਕੇ ਰੱਖਤਾ ਅਤੇ ਕਦੀ ਮੁਜ਼ਾਕਰਾਤਾਂ ਰਾਹੀਂ ਅਤੇ ਕਦੀ ਵੱਡੇ ਦਾਅਵਿਆਂ ਰਾਹੀਂ ਆਪਣੀ ਲੋਕਾਈ ਨੂੰ ਮੁਤਮਿਨ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਕਰ ਨਹੀਂ ਸਕਿਆ। ਮੇਰੀ ਮੁਰਾਦ ਚੰਦ ਦਿਨ ਪਹਿਲੇ KP ਦੀ ਵਜ਼ਾਰਤ ਆਲਾ ਛੱਡਣ ਵਾਲੇ ਅਲੀ ਅਮੀਨ ਗੰਡਾਪੁਰ ਤੋਂ ਹੈ। ਸੇਰ ਅਫਰੀਦੀ ਵਿਚਾਰਾ ਤਾਂ ਹਾਲੇ 4 ਦਿਨ ਦਾ ਵਜ਼ੀਰ ਆਲਾ ਹੈ। ਉਹਨੇ ਅਜਿਹੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੀਆਂ PTI ਨੂੰ ਤਾਂ ਸ਼ਾਇਦ KP ਵਿੱਚ ਮਕਬੂਲ ਕਰਨ, ਪਰ ਪੰਜਾਬ ਜਾਂ ਸੂਬੇ ਵਿੱਚ ਅਜਿਹੀਆਂ ਹਰਕਤਾਂ ਨੂੰ ਇੰਤਹਾਈ ਮੰਫੀ ਨਜ਼ਰ ਵੇਖਿਆ ਜਾ ਰਿਹਾ ਹੈ। ਇਹਨਾਂ ਵਿੱਚ ਸਭ ਤੋਂ ਘਟੀਆ ਹਰਕਤ ਜਿਹੜੀ ਸਾਡੇ ਕਿਸੇ ਵੀ ਰਿਆਸਤੀ ਅਹੁਦੇਦਾਰ ਵੱਲ ਹੋ ਸਕਦੀ ਹੈ, ਉਹ ਪਾਕਿਸਤਾਨ ਦਾ ਪਰਚਮ ਆਪਣੀ ਥਾਂ ਹਟਾ ਕੇ ਉਹਦੀ ਜਗ੍ਹਾ 'ਤੇ ਆਪਣੀ ਸਿਆਸੀ ਜਮਾਤ ਦਾ ਝੰਡਾ ਲਾਉਣਾ ਹੈ। ਇਹਦੇ ਨਾਲ ਕਾਇਦ-ਏ-ਆਜ਼ਮ ਦੀ ਤਸਵੀਰ ਹਟਾ ਕੇ ਇਮਰਾਨ ਖਾਨ ਦੀ ਤਸਵੀਰ ਲਾ ਦੇਣਾ ਵੀ ਕੋਈ ਬੰਦੇ ਦੇ ਪੁੱਤਰਾਂ ਦਾ ਕੰਮ ਨਹੀਂ। ਉਹਦੀਆਂ ਯਕੀਨੀ ਤੌਰ 'ਤੇ ਹਮਦਰਦੀਆਂ ਆਪਣੀ ਜਮਾਤ ਨਾਲ ਹੋਣਗੀਆਂ। ਨਜ਼ਰੀਆਤੀ ਤੌਰ 'ਤੇ ਉਹ PTI ਦਾ ਬੜਾ ਪੱਕਾ ਕਾਰਕੁਨ ਵੀ ਹੋਵੇਗਾ। ਪਰ ਇੱਥੇ ਮਾਮਲਾ ਕਿਸੇ ਸਿਆਸੀ ਜਮਾਤ ਦੇ ਦਫ਼ਤਰ ਦਾ ਨਹੀਂ, ਬਲਕਿ ਉਸ ਵੱਡੀ ਜ਼ਿੰਮੇਦਾਰੀ ਦਾ ਹੈ ਜਿਹੜੀ ਪੂਰੇ ਸੂਬੇ ਦੀ ਅਲਾਮਤ ਹੈ। ਕਿਸੇ ਵਜ਼ੀਰ ਆਲਾ ਵੱਲੋਂ ਅਜਿਹੀ ਹਰਕਤ ਹਰਗਿਜ਼ ਕਾਬਲੇ ਕਬੂਲ ਨਹੀਂ ਅਤੇ ਨਾ ਹੀ ਉਹਦਾ ਮਨਸਬ ਅਜਿਹੀਆਂ ਉੱਚੀਆਂ ਹਰਕਤਾਂ ਦੀ ਇਜਾਜ਼ਤ ਦਿੰਦਾ ਹੈ। ਬਹਰਹਾਲ ਅਸੀਂ ਗੱਲ ਕਰ ਰਹੇ ਸਾਂ ਤਹਿਰੀਕ ਇਨਸਾਫ ਅਤੇ ਨਵਾਜ਼ ਲੀਗ ਦੀ ਸੂਬਾਈ ਹੁਕੂਮਤਾਂ ਦੀ ਮਜਮੂਈ ਕਾਰਕਰਦਗੀ ਦੀ। ਸੱਜਣ ਪਿਆਰਿਓ, ਜੇਕਰ ਅਸੀਂ ਇਸ ਹਵਾਲੇ ਨਾਲ ਮਰੀਮ ਨਵਾਜ਼ ਦੀ ਕਾਰਕਰਦਗੀ ਦਾ ਜਾਇਜ਼ਾ ਲਈਏ ਤਾਂ ਉਹਦੇ ਪਿੱਛੇ ਸਾਨੂੰ ਨਵਾਜ਼ ਸ਼ਰੀਫ ਦਾ ਤਜਰਬਾ ਅਤੇ ਸ਼ਹਬਾਜ਼ ਸ਼ਰੀਫ ਦਾ ਉਹ ਰੋਡ ਮੈਪ ਵਿਖਾਈ ਦਿੰਦਾ ਹੈ ਜਿਹਨੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਤਰੱਕੀ ਯਾਫਤਾ ਸੂਬਾ ਬਣਾ ਕੇ ਸਾਬਤ ਕੀਤਾ ਕਿ ਜੇ ਕੋਈ ਕੰਮ ਕਰਨਾ ਚਾਹੇ ਤਾਂ ਲੁਕਾਈ ਦੀ ਅਜਿਹੀ ਖਿਦਮਤ ਮੁਮਕਿਨ ਹੈ ਜਿਹਦੇ ਨਾਲ ਸੂਬੇ ਦੀ ਸ਼ਕਲ ਹੀ ਬਦਲ ਜਾਂਦੀ ਹੈ। ਮਰੀਮ ਨਵਾਜ਼ ਨੇ ਆਪਣੇ ਪਹਿਲੇ 1 ਸਾਲ ਵਿੱਚ 80 ਤੋਂ ਜ਼ਾਇਦ ਅਵਾਮੀ ਮਨਸੂਬੇ ਸ਼ੁਰੂ ਕੀਤੇ
ਜਿਨ੍ਹਾਂ ਵਿੱਚ ਹੈਰਤਅੰਗੇਜ਼ ਤੌਰ ਤੇ 50 ਤੋਂ ਵੱਧ ਮੁਕੰਮਲ ਵੀ ਹੋ ਚੁੱਕੇ ਨੇ। ਉਹਨਾਂ ਸਿਹਤ, ਤਾਲੀਮ, ਅਫਰਾਦੀ ਕੁਵਤ ਤੇ ਸਫਾਈ ਦੇ ਮਾਮਲਾਤ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਅਤੇ ਇਸ ਹਵਾਲੇ ਨਾਲ ਅਜਿਹੇ ਕੰਮ ਕੀਤੇ ਜਿਹੜੇ ਲੁਕਾਈ ਦੀ ਬਰਾਹ ਰਾਸਤ ਸੇਵਾ ਦਾ ਹਵਾਲਾ ਬਣੇ। ਉਹਨਾਂ ਪੜ੍ਹਿਆਰਾਂ ਨੂੰ ਸਕਾਲਰਸ਼ਿਪਾਂ ਦਿੱਤੀਆਂ। ਸੁਥਰਾ ਪੰਜਾਬ ਜਿਹਾ ਵੱਡਾ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੀ ਮਿਸਾਲ ਪੂਰੀ ਦੁਨੀਆ ਵਿੱਚ ਦਿੱਤੀ ਜਾ ਰਹੀ ਹੈ। ਇੰਝ ਹੀ ਦੂਜੇ ਸ਼ੋਬੇ ਵੀ ਨੇ ਜਿਨ੍ਹਾਂ ਵਿੱਚ ਮਰੀਮ ਸਰਕਾਰ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਖਾਸ ਕਰ ਅਸੀਂ ਜੇ ਅਮਨ ਅਮਾਨ ਦੀ ਸੂਰਤ ਵੇਖੀਏ ਤਾਂ ਮਰੀਮ ਸਰਕਾਰ ਨੇ ਇੰਤਹਾਈ ਸਖਤ ਪਾਲਿਸੀ ਇਖਤਿਆਰ ਕਰਕੇ ਉਹਨਾਂ ਗੁੰਡਾ ਅਨਾਸਰ ਨੂੰ ਨੱਥ ਪਾ ਕੇ ਰੱਖ ਦਿੱਤੀ ਜਿਹੜੇ ਸੂਬੇ ਦੇ ਅਮਨ ਅਮਾਨ ਲਈ ਵੱਡਾ ਚੈਲੰਜ ਬਣੇ ਹੋਏ ਸਨ। CCD ਜਿਹਾ ਮਹਿਕਮਾ ਬਣਾ ਕੇ ਉਹਨਾਂ ਨੇ ਜਰਾਇਮ ਪੇਸ਼ਾ ਅਫਰਾਦ ਲਈ ਇੱਕ ਖੌਫ ਦਾ ਅਜਿਹਾ ਮਾਹੌਲ ਬਣਾ ਦਿੱਤਾ ਕਿ ਹੁਣ ਕੋਈ ਜੁਰਮ ਕਰਨ ਲੱਗਿਆ ਹਜ਼ਾਰ ਵਾਰੀ ਸੋਚੇਗਾ। ਜਿੱਥੇ CCD ਦੇ ਮਹਿਕਮੇ ਨੇ ਜਰਾਇਮ ਪੇਸ਼ਾ ਅਨਾਸਰ ਦੀ ਸਰਕੂਬੀ ਲਈ ਕੰਮ ਕੀਤਾ ਹੈ, ਉੱਥੇ ਹੀ ਇਹਦੇ ਤਰੀਕੇਕਾਰ 'ਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਇਤਰਾਜ਼ਾਤ ਵੀ ਨੇ। ਮੈਂ ਖੁਦ ਵੀ CCD ਦੀਆਂ ਇਹਨਾਂ ਕਾਰਵਾਈਆਂ ਦਾ ਹਮਾਇਤੀ ਹਰਗਿਜ਼ ਨਹੀਂ। ਮੈਂ ਮੁਸਲਸਲ ਹੋਣ ਵਾਲੇ ਪੁਲਿਸ ਮੁਕਾਬਲਿਆਂ ਅਤੇ ਬਿਆਨ ਕੀਤੀ ਗਈ ਇੱਕੋ ਜਿਹੀ ਕਹਾਣੀ ਉੱਤੇ ਸ਼ਦੀਦ ਮੋਤਰਜ਼ ਹਾਂ। ਮੈਂ ਜੇਕਰ ਮਰੀਮ ਨਵਾਜ਼ ਦੀ ਸਰਕਾਰ ਦੇ ਕੰਮਾਂ ਵਿੱਚੋਂ ਕੋਈ ਨੈਗੇਟਿਵ ਪਹਿਲੂ ਲੱਭਦਾ ਹਾਂ ਤਾਂ ਉਹ CCD ਦੇ ਮਾਵਰਾਏ ਅਦਾਲਤ ਕਤਲ ਦੇ, ਜਿਹਨੂੰ ਅਸੀਂ ਪੁਲਿਸ ਮੁਕਾਬਲਿਆਂ ਦਾ ਨਾਂ ਦੇ ਕੇ ਨਿਜ਼ਾਮੇ ਇਨਸਾਫ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਹਾਂ। ਬਹਰਹਾਲ ਮਜਮੂਈ ਤੌਰ 'ਤੇ ਮਰੀਮ ਨਵਾਜ਼ ਨੇ ਆਪਣੇ ਸੂਬੇ ਲਈ ਜਿਸ ਤੇਜ਼ੀ ਨਾਲ ਕੰਮ ਕੀਤਾ ਉਹਦੀ ਮਿਸਾਲ ਇਸ ਤੋਂ ਪਹਿਲਾਂ ਬਿਲਕੁਲ ਨਹੀਂ ਲੱਭਦੀ। ਨਾ ਇੰਨਾ ਕੰਮ ਸ਼ਹਬਾਜ਼ ਸ਼ਰੀਫ ਹੋਰਾਂ ਕੀਤਾ ਸੀ ਅਤੇ ਨਾ ਹੀ ਵੱਡੇ ਮੀਆਂ ਹੋਰਾਂ ਇਸ ਕਦਰ ਤੇਜ਼ੀ ਨਾਲ ਤਰੱਕੀਆਤੀ ਕੰਮਾਂ ਦਾ ਜਾਲ ਵਿਛਾਇਆ ਜਿਵੇਂ ਮਰੀਮ ਨਵਾਜ਼ ਨੇ ਕੀਤਾ ਹੈ। ਬਹਰਹਾਲ ਇਸ ਕਾਮਯਾਬੀ ਦਾ ਸਿਹਰਾ ਵੀ ਨਵਾਜ਼ ਸ਼ਰੀਫ ਹੋਰਾਂ ਨੂੰ ਜਾਂਦਾ ਹੈ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਵਜ਼ੀਰਾਂ ਨੂੰ ਗਾਈਡ ਕਰ ਰਹੇ ਨੇ। ਇਹ ਸਹੂਲਤ ਅਲੀ ਅਮੀਨ ਜਾਂ ਸੁਹੇਲ ਫਰੀਦੀ ਕੋਲ ਨਹੀਂ। ਦੂਜੇ ਪਾਸੇ ਜੇਕਰ ਅਸੀਂ ਤਹਿਰੀਕ ਇਨਸਾਫ ਦੀ ਸੂਬਾਈ ਹਕੂਮਤ ਦਾ ਜਾਇਜ਼ਾ ਲਈਏ, ਉਹਨੂੰ ਵੋਟਾਂ ਦੇ ਹਵਾਲੇ ਨਾਲ ਮਰੀਮ ਸਰਕਾਰ ਤੋਂ ਵੱਧ ਲੋਕਾਂ ਨੇ ਕਬੂਲੀਅਤ ਦਿੱਤੀ। ਇਹ ਵਾਹਦ ਸੂਬਾਈ ਹਕੂਮਤ ਸੀ ਜਿਹਨੂੰ ਵੱਡੀ ਅਕਸੀਅਤ ਦੇ ਮੁੰਤਖਬ ਕੀਤਾ ਅਤੇ ਉਹਨੂੰ ਸਰਕਾਰ ਬਣਾਉਣ ਲਈ ਨਾ ਤਾਂ ਕਿਸੇ ਨਾਲ ਇਤਾਅਤ ਕਰਨ ਦੀ ਲੋੜ ਪਈ ਅਤੇ ਨਾ ਹੀ ਇਹ ਜਮਾਤ ਕਿਸੇ ਵੀ ਤਰ੍ਹਾਂ ਕਿਸੇ ਦੂਜੀ ਜਮਾਤ ਦੀ ਸਿਆਸੀ ਤਾਕਤ ਦੀ ਮੁਹਤਾਜ ਸੀ। ਅਲੀ ਅਮਨ ਗੰਡਾਪੁਰ ਨੇ ਸਭ ਤੋਂ ਪਹਿਲਾਂ ਜਿਹੜਾ ਐਲਾਨ ਕੀਤਾ ਉਹ ਕਰਪਸ਼ਨ ਦੇ ਖਾਤਮੇ ਦਾ ਸੀ। ਉਹਨਾਂ ਅਸੈਂਬਲੀ ਦੇ ਫਲੋਰ 'ਤੇ ਆਖਿਆ ਕਿ ਜਿਹੜਾ ਰਿਸ਼ਵਤ ਮੰਗੇ, ਜਾਇਜ਼ ਕੰਮ ਨਾ ਕਰੇ, ਉਹਦਾ ਸਿਰ ਪਾੜ ਦਿਓ। ਉਹਨਾਂ ਦਾ ਇਹ ਦਾਅਵਾ ਲੁਕਾਈ ਵਿੱਚ ਖੂਬ ਕਬੂਲ ਕੀਤਾ ਗਿਆ। ਲੋਕਾਂ ਸਮਝਿਆ ਕਿ ਜਿਵੇਂ ਹੁਣ KP ਵਿੱਚੋਂ ਕਰਪਸ਼ਨ ਦਾ ਬੋਝ ਹੀ ਪੱਟਿਆ ਜਾਏਗਾ। ਅਜਿਹੀਆਂ ਹੋਰ ਵੀ ਕਈ ਬੜਕਾਂ ਹਨ ਜਿਹੜੀਆਂ ਉਹਨਾਂ ਲਾਈਆਂ ਅਤੇ ਜ਼ਰੂਰ, ਪਰ ਅਮਲਨ ਉਹਦੇ ਨਤੀਜੇ ਉਹ ਨਾ ਨਿਕਲੇ ਜਿਹੜੇ ਕਿਸੇ ਵੀ ਸਰਕਾਰ ਦਾ ਮੁਸਬਤ ਇਮੇਜ ਬਣਾਉਂਦੇ ਨੇ। ਅਲੀ ਅਮਨ ਗੰਡਾਪੁਰ ਨੇ ਗਵਰਨੈਂਸ ਦੇ ਹਵਾਲੇ ਨਾਲ ਇੰਤਹਾਈ ਨਾਕਸ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ। ਨਾ ਉਹ ਮਹਿੰਗਾਈ ਕੰਟਰੋਲ ਕਰ ਸਕੇ, ਨਾ ਸਕੂਲਾਂ ਕਾਲਜਾਂ ਦੇ ਹਾਲਾਤ ਬਿਹਤਰ ਬਣਾਏ ਅਤੇ ਨਾ ਹੀ ਤਰੱਕੀਤੀ ਕੰਮਾਂ ਰਾਹੀਂ ਉਹਨਾਂ ਦੂਰ ਦੇ ਇਲਾਕਿਆਂ ਦੇ ਮੁਕੱਦਰ ਬਦਲੇ ਜਿਨ੍ਹਾਂ ਨੂੰ ਤਵੱਜੋ ਦੀ ਸਭ ਤੋਂ ਜ਼ਿਆਦਾ ਲੋੜ ਸੀ। ਅਲੀ ਅਮਨ ਗੰਡਾਪੁਰ ਨੇ ਆਪਣੇ ਸੂਬੇ ਦੇ ਖਜ਼ਾਨੇ ਨੂੰ ਜ਼ਰੂਰ ਮਜ਼ਬੂਤ ਬਣਾਇਆ। ਉਹ ਫੰਡ ਬਚਾਉਂਦੇ ਰਹੇ ਅਤੇ ਦਾਅਵਾ ਕਰਦੇ ਰਹੇ ਕਿ ਅਸੀਂ ਦੂਸਰੇ ਦਾ ਕਰਜ਼ ਨਹੀਂ ਦੇਣਾ। ਸਾਡਾ ਸੂਬਾ ਮੁਆਸ਼ੀ ਹਵਾਲੇ ਨਾਲ ਸਭ ਤੋਂ ਮਜ਼ਬੂਤ ਸੂਬਾ ਹੈ। ਇਹ ਗੱਲ ਦਰੁਸਤ ਹੈ ਕਿ ਅਲੀ ਅਮਨ ਗੰਡਾਪੁਰ ਨੇ ਅਜ਼ਾਫੀ ਅਖਰਾਜਾਤ ਘੱਟ ਕੀਤੇ, ਪਰ ਉਹਨਾਂ ਪੈਸਿਆਂ ਦਾ ਕੀ ਫਾਇਦਾ ਜਿਹੜੇ ਲੁਕਾਈ ਦੀ ਫਲਾਹ ਅਤੇ ਬਾਬੂਦ ਲਈ ਖਰਚੀ ਨਾ ਹੋਣ। ਇਹਦੇ ਨਾਲ ਨਾਲ ਅਲੀ ਅਮਨ ਗੰਡਾਪੁਰ ਜਿਹੜਾ ਸਭ ਤੋਂ ਵੱਡਾ ਦਾਅਵਾ ਸੀ ਉਹ ਆਪਣੇ ਕਾਇਦ ਇਮਰਾਨ ਖਾਨ ਨੂੰ ਆਜ਼ਾਦ ਕਰਵਾਉਣ ਦਾ ਸੀ। ਉਹਨਾਂ ਨੇ ਬਾਰ-ਬਾਰ ਇਤਜਾਜ ਦੇ ਐਲਾਨ ਕੀਤੇ ਅਤੇ ਅਖੀਰ ਨਵੰਬਰ ਦੇ ਮਹੀਨੇ ਵਿੱਚ ਇਸਲਾਮਾਬਾਦ ਦਾ ਰੁਖ ਵੀ ਕੀਤਾ। ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਵੀ ਨਿਕਲੇ, ਸਰਕਾਰੀ ਮਸ਼ੀਨਰੀ ਵੀ ਸੀ, ਪਰ ਇਸਲਾਮਾਬਾਦ ਵਿੱਚ ਜਦ ਮਰਕਜ਼ ਦੀ ਪੁਲਿਸ ਨੇ ਐਕਸ਼ਨ ਦਾ ਫੈਸਲਾ ਕੀਤਾ ਤਾਂ ਉਹ ਨੀਵੇਂ ਹੋ ਕੇ ਪਤਲੀ ਗਲੀ ਵਿੱਚੋਂ ਕਿਸੇ ਹੋਰ ਪਾਸੇ ਨਿਕਲ ਗਿਆ। ਆਪਣੇ ਕਾਰਕੁਨ ਨੂੰ ਇਕੱਲਿਆਂ ਛੱਡ ਕੇ ਇੰਝ ਨੱਸ ਜਾਣਾ ਉਹਨਾਂ ਲਈ ਬੜਾ ਹੀ ਮੰਫੀ ਤਾਸਰ ਪੈਦਾ ਕਰ ਗਿਆ। ਇਸ ਮਗਰੋਂ ਅਲੀ ਅਮਨ ਗੰਡਾਪੁਰ ਕਿਸੇ ਵੀ ਥਾਵੇਂ ਆਪਣੇ ਕਾਰਕੁਨ ਦਾ ਸਾਹਮਣਾ ਨਹੀਂ ਕਰ ਸਕੇ। ਇਹ ਤੋਂ ਵਕਤ ਉਹਨਾਂ ਨੇ ਜਿਹੜੇ ਮੁਆਜ਼ ਆਪਣੀ ਜਮਾਤ ਦੇ ਅੰਦਰ ਖੋਲ੍ਹੇ ਉਹਨਾਂ ਦਾ ਵੀ ਡਾਢਾ ਨੁਕਸਾਨ ਹੋਇਆ। ਖਾਸ ਕਰ ਇਮਰਾਨ ਖਾਨ ਉਹਨਾਂ ਦੀ ਬੀਵੀ ਬੁਸ਼ਰਾ ਬੇਗਮ ਅਤੇ ਉਹਨਾਂ ਦੀ ਭੈਣ ਅਲੀਮਾ ਖਾਨ ਦੇ ਖਿਲਾਫ ਖੁੱਲ੍ਹੇਆਮ ਰਾਏ ਦਾ ਇਜ਼ਹਾਰ ਕਰਨਾ ਵੀ ਆਮ ਵਰਕਰਾਂ ਨੂੰ ਪਸੰਦ ਨਹੀਂ ਆਇਆ। ਅਖੀਰ ਅਲੀ ਅਮਨ ਗੰਡਾਪੁਰ ਬਗੈਰ ਕਿਸੇ ਤਾਰੀਖੀ ਕਾਰਨਾਮੇ ਦੇ ਆਪਣੀਆਂ ਬੜਕਾਂ ਸਣੇ ਅੱਜ ਤੋਂ 2-4 ਦਿਹਾੜੇ ਪਹਿਲਾਂ ਮਾਜੀ ਦਾ ਕਿੱਸਾ ਬਣ ਗਿਆ ਅਤੇ ਉਹਦੇ ਥਾਵੇਂ ਜਿਹੜਾ ਨੌਜਵਾਨ ਵਜ਼ਾਰਤ ਆਲੇ ਦੇ ਉਹਦੇ 'ਤੇ ਫਾਇਜ਼ ਹੋਇਆ ਉਹਦਾ ਕਾਰਨਾਮਾ ਅਸੀਂ ਸ਼ੁਰੂ ਵਿੱਚ ਹੀ ਦੱਸ ਚੁੱਕੇ ਹਾਂ। ਸੱਜਣ ਪਿਆਰਿਓ, ਇਜਤਮਾਈ ਤੌਰ 'ਤੇ ਵੇਖੀਏ ਅਤੇ ਮਰੀਮ ਨਵਾਜ਼ ਦੀ ਸਰਕਾਰ ਨੇ ਬਿਹਤਰ ਪਰਫਾਰਮ ਕੀਤਾ। ਉਹਨੇ ਬਜਾਏ ਇੱਧਰ ਉੱਧਰ ਦੇ ਗੈਰ ਜ਼ਰੂਰੀ ਕੰਮਾਂ ਵਿੱਚ ਮੁਦਾਖਲਤ ਦੇ ਬਜਾਏ ਆਪਣਾ ਫੋਕਸ ਲੁਕਾਈ ਦੀ ਪੜ੍ਹਾਈ ਉੱਤੇ ਰੱਖਿਆ। ਇੱਕ ਜਿਹੜਾ ਸਭ ਤੋਂ ਵੱਡਾ ਮੁਸਬਤ ਪੁਆਇੰਟ ਮਰੀਮ ਨਵਾਜ਼ ਨੂੰ ਮਿਲਿਆ ਉਹ ਨਵਾਜ਼ ਲਈ ਦੇ ਅੰਦਰੋਂ ਉਹਦੇ ਖਿਲਾਫ ਸਾਜ਼ਿਸ਼ਾਂ ਦਾ ਨਾ ਹੋਣਾ ਹੈ। ਵੈਸੇ ਕਿਸੇ ਦੀ ਜ਼ਰੂਰਤ ਹੋ ਵੀ ਨਹੀਂ ਸਕਦੀ ਕਿ ਉਹ ਅਜਿਹੀ ਮਜ਼ਬੂਤ ਅਤੇ ਤਾਕਤਵਰ ਵਜ਼ੀਰਾਂ ਦੇ ਖਿਲਾਫ ਕੋਈ ਅਜਿਹੀ ਸਾਜ਼ਿਸ਼ ਦਾ ਜਾਲ ਬੁਣੇ
ਜਿਹਦੇ ਵਿੱਚ ਉਹਦੇ ਆਪਣੇ ਫਸਲ ਦਾ ਜ਼ਿਆਦਾ ਖਰਚਾ ਹੋਵੇ। ਮਰੀਮ ਨਵਾਜ਼ ਦੇ ਆਲੇ ਦੁਆਲੇ ਮੌਜੂਦ ਗੈਰ ਮੁਤਬਰ ਕਾਰਨ ਅਸੈਂਬਲੀ ਅਤੇ ਉਹਦਾ ਤਜਰਬਾਕਾਰ ਮੈਂਬਰਾਂ ਤੋਂ ਦੂਰੀ ਇਖਤਿਆਰ ਕਰਨਾ ਨੈਗੇਟਿਵ ਸਮਝਿਆ ਗਿਆ, ਲੇਕਿਨ ਜਦ ਅਸੀਂ ਮਜਮੂਈ ਤੌਰ 'ਤੇ ਉਹਨਾਂ ਦਾ ਕੰਮ ਵੇਖਦੇ ਹਾਂ ਤਾਂ ਸਭ ਨਤੀਜੇ ਉਹਨਾਂ ਦੇ ਹੱਕ ਵਿੱਚ ਜਾਂਦੇ ਨੇ। ਇਸ ਮੁਆਜ਼ਨੇ ਵਿੱਚ ਮੋਟੀਆਂ ਗੱਲਾਂ ਸ਼ਾਮਲ ਕੀਤੀਆਂ ਗਈਆਂ ਨੇ। ਇਸ ਹਿੱਸੇ ਵਿੱਚ ਮਜ਼ੀਦ ਗੱਲਬਾਤ ਵੀ ਸਾਂਝੀ ਕਰਾਂਗੇ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸਾਡਾ ਸੋਹਣਾ ਪੰਜਾਬ ਹੱਸਦਾ ਵਸਦਾ ਰਹੇ, ਜਮ ਜੀਵਨ ਇਹਦੇ ਰਹਿਣ ਵਾਲੇ ਅਤੇ ਜੁਗ ਜੀਵੇ ਇਹਦਾ ਹਰ ਉਹ ਜੀ ਜਿਹੜਾ ਇਹਦੇ ਲਈ ਮੁਹੱਬਤ ਦਾ ਜਜ਼ਬਾ ਰੱਖਦਾ ਹੈ। ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰਾਖਾ।